ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया प्रोग्राम सचो सच विच बहुत शुक्रिया जी। डॉक्टर साहब अज 21 फरवरी 2018 10 फग्गन नानकशाही संमत 549 का दिन है। तो डॉक्टर साहब प्रोग्राम शुरू करने तो पहला असीं अपने दर्शकों ते ਸਰੋਤਿਆਂ ਨੂੰ हमेशा इस तरह दसीए व्यूअर्स, जे तुसीं हक सच इंसाफ ते पैरा दिंदा इको एक चैनल TV 84 ਨੂੰ देखना चाहते हो तो तुसीं देख सकते हो स्पैक्ट्रम केबल, आसियन केबल, बेलफायर केबल इन कैनेडा, roku, जादू बॉक्स, शावा, फेसबुक ग्लोबल सीपन की ऐप राही, TV 84 की ऐप राही ऑनलाइन स्ट्रीमिंग एंड IP बॉक्स से तुसीं TV 84 ਨੂੰ देख सकते हो। व्यूअर्स, जे तुसीं TV 84 नाल ਜਾਂ प्रोग्राम सचो सच नाल फेसबुक राही जुड़े हो तो इस नूं वध तो वध लाइक करो तो शेयर करो। शुक्रिया जी। डॉक्टर साहब प्रोग्राम शुरू करने तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਜਿਸ ਤਰ੍ਹਾਂ ਅਸੀਂ ਕੱਲ ਟੌਪਿਕ ਜਿਹੜਾ ਪਹਿਲਾ ਸੀ ਆਪਾਂ ਕੀਤਾ ਸੀ ਔਰ ਤੁਹਾਡੇ ਵਿਚਾਰ ਸੁਣੇ ਸੀ, ਜਿਸ ਤਰ੍ਹਾਂ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਜੋ ਭਾਰਤ ਵਿਜ਼ਿਟ ਸੀ ਉਸ ਉੱਪਰ ਸਾਡੇ ਕੋਲ ਵਿਊਜ਼ ਆਏ ਨੇ 22.8K ਐਂਡ ਕਮੈਂਟਸ ਨੇ 204 ਤੇ ਸ਼ੇਅਰਸ ਨੇ 312। ਉਸ ਤੋਂ ਬਾਅਦ ਜੋ 9:30 ਵਜੇ ਨਿਊਜ਼ ਹੁੰਦੀ ਆ, ਅਮਰਵੀਰ ਜੋ ਵੱਖ-ਵੱਖ ਜੋ ਸ਼ਖਸੀਅਤਾਂ ਨੇ ਉਹਨਾਂ ਨਾਲ ਇੰਟਰਵਿਊ ਕਰਦੇ ਨੇ ਤੇ ਜੋ ਦਿੱਲੀ ਦੇ ਉੱਗੇ ਪੱਤਰਕਾਰ ਗੁਰਬਚਨ ਸਿੰਘ ਬੱਬਰ ਜੀ ਨਾਲ ਜੋ ਗੱਲਬਾਤ ਉਹਨਾਂ ਨੇ ਕੀਤੀ ਸੀ ਉਸ ਉੱਪਰ ਵਿਊਜ਼ ਸਾਡੇ ਕੋਲ ਨੇ 25K ਤੇ ਕਮੈਂਟਸ ਨੇ 147 ਤੇ ਸ਼ੇਅਰਸ ਹੈਗੇ ਨੇ 342। ਅਸੀਂ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ। ਡਾਕਟਰ ਸਾਹਿਬ ਹੁਣ ਆਪਾਂ ਗੱਲਬਾਤ ਕਰਦੇ ਹਾਂ ਜਿਸ ਤਰ੍ਹਾਂ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਬੱਲੇ-ਬੱਲੇ ਹੋਈ ਹੈ। ਵਧੀਆ ਲੱਗ ਰਿਹਾ ਦੇਖ ਕੇ, ਜਿਸ ਤਰ੍ਹਾਂ ਕਿ ਉਹ ਪੰਜਾਬ 'ਚ ਗਏ ਨੇ, ਹਰਿਮੰਦਰ ਸਾਹਿਬ 'ਚ ਗਏ ਨੇ, ਨਤਮਸਤਕ ਹੋਏ ਨੇ ਉਹਨਾਂ ਦੀ ਫੈਮਿਲੀ ਔਰ ਮੇਰੇ ਕੋਲ ਜਾਣੀ ਕਿ ਸ਼ਬਦ ਨਹੀਂ ਹੈਗੇ ਕਿ ਮੈਂ ਕੀ ਕਹਾਂ ਉਹਨਾਂ ਬਾਰੇ। ਮੈਂ ਚਾਹਾਂਗੀ ਕਿ ਤੁਸੀਂ ਹੀ ਆਪਣੀ ਜ਼ੁਬਾਨੀ ਸਾਡੇ ਦਰਸ਼ਕਾਂ ਨਾਲ ਸਾਂਝ ਪਾ ਦਿਓ। ਦੇਖੋ, ਕਿਸੇ ਦੀ ਬੱਲੇ ਬੱਲੇ, ਕਿਸੇ ਦੀ ਥੱਲੇ ਥੱਲੇ ਸ਼ੁਰੂ ਹੀ ਅਸੀਂ ਕਰ ਦਿੰਦੇ ਹਾਂ ਲੌਂਗ ਲਿਵ ਕੈਨੇਡਾ, ਲੌਂਗ ਲਿਵ ਖਾਲਿਸਤਾਨ, ਲੌਂਗ ਲਿਵ ਜਸਟਨ ਟਰੂਡੋ, ਲੌਂਗ ਲਿਵ ਸਿੱਖ ਨੇਸ਼ਨ। ਬਿਲਕੁਲ ਬਿਲਕੁਲ। ਮੈਂ ਸਮਝਦਾ ਵੀ ਬਹੁਤ ਵਾਰ ਜਿਵੇਂ ਅਸੀਂ ਹਿਸਟਰੀ ਦੇ ਟਰਨਿੰਗ ਪੁਆਇੰਟਸ ਦੀ ਗੱਲ ਕਰਦੇ ਹਾਂ ਔਰ ਇਸ ਸੈਕਸ਼ਨ 'ਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਮੈਂ ਅੱਜ ਕਰਾਂਗਾ ਇਹ ਸਿਰਫ ਮੇਰੇ ਨਿੱਜੀ ਵਿਚਾਰ ਨਹੀਂ ਨੇ ਜਾਂ ਬਾਹਰ ਬੈਠੇ ਡਾਇਸਪੋਰਾ ਸਿੱਖਾਂ ਦੇ ਵਿਚਾਰ ਨਹੀਂ ਨੇ ਜਿਹੜੇ ਕਿ ਆਜ਼ਾਦ ਫਿਜ਼ਾ ਦੇ ਵਿੱਚ ਜਿਨ੍ਹਾਂ ਦੇ ਫੇਫੜਿਆਂ ਦੇ ਵਿੱਚ ਆਜ਼ਾਦੀ ਦੀ ਹਵਾ ਜਾਂਦੀ ਹੈ, ਆਜ਼ਾਦ ਫਿਜ਼ਾ 'ਚ ਰਹਿੰਦੇ ਜੀ। ਇਹ ਈਵਨ ਬਹੁਤ ਸਾਰਿਆਂ ਨਾਲ, ਕਿਉਂਕਿ ਮੈਂ ਆਲਮੋਸਟ ਪਿਛਲੀ ਰਾਤ ਸਵੇਰੇ 5 ਵਜੇ ਤੱਕ ਜਾਗਦਾ ਰਿਹਾ ਕਿਉਂਕਿ ਇੱਕ ਪਾਸੇ ਉਹਨਾਂ ਦੀ ਵਿਜ਼ਿਟ ਨੂੰ ਲੈ ਕੇ ਸੀ ਔਰ ਅਦਰਵਾਈਜ਼ ਵੀ ਸਾਡੇ ਬਿਊਰੋ ਚੀਫ ਕੈਨੇਡਾ ਦੇ ਮਨਵੀਰ ਸਿੰਘ ਦਰਬਾਰ ਸਾਹਿਬ ਕੰਪਲੈਕਸ ਸਨ, ਉਹਨਾਂ ਦੇ ਨਾਲ ਵੀ ਇਨਪੁਟ ਔਰ ਹੋਰ ਵੀ ਬਹੁਤ ਸਾਰੇ ਇੰਡੀਵਿਜੂਅਲਸ ਔਰ ਡਿਫਰੈਂਟ ਜਿਹੜੇ ਮੀਡੀਆ ਆਊਟਲੈਟਸ ਨਾਲ ਸੰਬੰਧਿਤ ਲੋਕ ਨੇ ਉਹਨਾਂ ਦੇ ਨਾਲ ਵੀ ਜਿਹੜੀ ਹੈ ਗੱਲਬਾਤ ਹੋਈ ਔਰ ਇਸ ਸਾਰੇ ਚੋਂ ਔਰ ਜਿਹੜਾ ਈਵਨ ਪੰਜਾਬ ਤੋਂ ਬਾਹਰ ਦੇ ਸਿੱਖਾਂ ਦਾ ਵੀ ਬਹੁਤ ਵਾਰ ਅਸੀਂ ਦਿੱਲੀ ਜਾਂ ਮੁੰਬਈ ਜਾਂ ਦੂਸਰੀਆਂ ਥਾਵਾਂ ਤੇ ਬੈਠੇ ਕਲਕੱਤਾ 'ਚ ਬਹੁਤੇ ਸਿੱਖ ਨੇ, ਉਹਨਾਂ ਬਾਰੇ ਸੋਚਦੇ ਹਾਂ ਕਿ ਵੀ ਉਹ ਡਿਫਰੈਂਟਲੀ ਸੋਚਦੇ ਨੇ ਜਾਂ ਕਿਵੇਂ ਹਕੂਮਤ ਦੇ ਮਾਮਲੇ 'ਚ ਉਹ ਖਾਲਿਸਤਾਨ ਦਾ ਵਿਰੋਧ ਕਰਦੇ ਨੇ। ਪਰ ਮੈਂ ਸਮਝਦਾ ਵੀ ਕੁਛ ਉਹ ਜਿਹੜੀਆਂ ਨੇ ਜਿਹਨੂੰ ਮੈਂ ਕਿਹਾ ਕਿ ਵੀ ਉਹ ਹਿਸਟੋਰੀਕਲ ਮੂਮੈਂਟਸ ਹੁੰਦੀਆਂ ਨੇ ਜਿਨ੍ਹਾਂ 'ਚ ਡਿਵਾਈਡ ਬੜਾ ਕਲੀਅਰ ਹੁੰਦਾ ਹੈ। ਹੁਣ ਇੱਕ ਪਾਸੇ ਰੈਸਟ ਆਫ ਜਿਹੜਾ ਹਿੰਦੂਤਵਾ ਹੈ, ਜਿਨ੍ਹਾਂ ਨੇ ਜਸਟਿਨ ਟਰੂਡੋ ਦੇ ਦਿੱਲੀ ਉਤਰਨ ਤੋਂ ਲੈ ਕੇ ਉਹਦਾ ਸਾਬਰਮਤੀ, ਅਹਿਮਦਾਬਾਦ ਜਾਂ ਮੁੰਬਈ ਜਾਣਾ ਜਾਂ ਅੰਮ੍ਰਿਤਸਰ ਉਹਨੂੰ ਹਿਊਮਿਲੇਟ ਕੀਤਾ ਪੈਰ ਪੈਰ ਤੇ ਔਰ ਸਿਰਫ ਤੇ ਸਿਰਫ ਇਹ ਉਹਦੀ ਹਿਊਮਿਲੇਸ਼ਨ ਨਹੀਂ ਸੀ, ਉਹ 30 ਮਿਲੀਅਨ ਸਿੱਖ ਨੇਸ਼ਨ ਦੀ ਹਿਊਮਿਲੇਸ਼ਨ ਔਰ ਜਸਟਿਨ ਟਰੂਡੋ ਦੀ ਪਰਸਨੈਲਿਟੀ ਦੀ ਹਿਊਮਿਲੇਸ਼ਨ ਕਿਉਂਕਿ ਉਹ ਕੈਨੇਡੀਅਨ ਵੈਲਿਊਜ਼ ਨੂੰ ਰਿਪਰੈਜ਼ੈਂਟ ਕਰਦਾ ਹੈ ਜਿਹੜੀਆਂ ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਕਰਦੀਆਂ, ਜਿਹੜੀਆਂ ਕਿਊਬਿਕ ਦੇ ਲੋਕਾਂ ਨੂੰ ਹੱਕ ਦਿੰਦੀਆਂ ਨੇ ਕਿ ਉਹ ਜੇ ਆਜ਼ਾਦ ਹੋਣਾ ਚਾਹਣ ਤਾਂ ਹੋ ਸਕਦੇ ਨੇ ਔਰ ਉਸੇ ਹੀ ਹੱਕ ਦੀ ਵਰਤੋਂ ਜੇ ਸਿੱਖ ਕਰਕੇ ਮੰਗ ਕਰਦੇ ਨੇ ਤੇ ਉਹਨਾਂ ਨੂੰ ਵੀ ਆਪਣੀ ਗੱਲ ਕਹਿਣ ਦੀ ਆਜ਼ਾਦੀ ਹੈ। ਹੁਣ ਜਦੋਂ ਵੀ ਅਸੀਂ ਇਹ ਗੱਲ ਕਰਦੇ ਹਾਂ ਕਿ ਦੁਨੀਆ 'ਚ ਲੜਾਈ ਆਈਡੀਆਜ਼ ਦੀ ਹੁੰਦੀ ਹੈ, ਉਹਨਾਂ ਪਿੱਛੇ ਚਿਹਰੇ ਕੌਣ ਹੁੰਦੇ ਨੇ? ਜੇ ਦੂਸਰੇ ਸੰਸਾਰ ਯੁੱਧ ਵੱਲ ਦੇਖੀਏ, ਇੱਕ ਪਾਸੇ ਚਰਚਲ ਹੈ, ਰੋਜ਼ਵੈਲਟ ਹੈ, ਡੈਮੋਕ੍ਰੇਸੀ, ਪਲੂਰਲਿਜ਼ਮ, ਮਲਟੀਕਲਚਰਲਿਜ਼ਮ ਔਰ ਦੂਸਰਾ
ਇੱਕ ਪਾਸੇ ਹਿਟਲਰ ਹੈ, ਮਸੋਲਨੀ ਹੈ, ਵੈਲਿਊਜ਼ ਕੀ ਨੇ, ਨਾਜ਼ੀਜ਼ਮ, ਫਾਸ਼ਿਜ਼ਮ। ਜੀ ਹੁਣ ਜੇ ਅਸੀਂ ਨਾ ਦੋਨਾਂ ਸ਼ਖਸੀਅਤਾਂ ਦੀ ਗੱਲ ਕਰੀਏ, ਖਾਸ ਤੌਰ ਤੇ ਜਸਟਿਨ ਟਰੂਡੋ ਦੀ, ਤੇ ਫਿਰ ਜਸਟਿਨ ਟਰੂਡੋ ਉਸ ਕੈਨੇਡਾ ਨੂੰ ਰਿਪਰੈਜ਼ੈਂਟ ਕਰਦਾ ਹੈ ਜਿਹੜਾ ਫਰੀडम ਆਫ ਐਕਸਪ੍ਰੈਸ਼ਨ 'ਚ ਯਕੀਨ ਰੱਖਦਾ ਹੈ, ਜਿਹੜਾ ਖੁੱਲੀਆਂ ਬਾਹਾਂ ਦੇ ਨਾਲ ਹਰ ਇੱਕ ਨੂੰ ਵੈਲਕਮ ਕਰਦਾ, ਔਰ ਜਿਹੜਾ ਉਹਨਾਂ ਦੇ ਮੁਲਕ 'ਚ ਜਾ ਕੇ ਉਹ IIT ਔਰ ਦੂਸਰਿਆਂ ਦੇ ਸਟੂਡੈਂਟਸ ਨੂੰ ਕਹਿੰਦਾ ਹੈ ਕਿ ਦੇਖੋ ਪਲੂਰਲਿਜ਼ਮ ਔਰ ਮਲਟੀਕਲਚਰਲਿਜ਼ਮ ਇਹ ਸਟਰੈਂਥ ਹੁੰਦੀ ਹੈ, ਕਮਜ਼ੋਰੀ ਨਹੀਂ ਹੁੰਦੀ। ਔਰ ਕੈਨੇਡਾ ਦੀ ਜੇ ਪ੍ਰੋਗਰੈਸ ਹੈ ਉਹ ਇਸ ਲਈ ਹੈ ਵੀ ਅਸੀਂ ਇਸ ਸਿਧਾਂਤ ਦੇ ਨਾਲ ਜੁੜੇ ਹਾਂ। ਹੁਣ ਦੂਸਰੇ ਪਾਸੇ ਉਹ ਰੂਲਰ ਹੈ ਜਿਹੜਾ ਨਾਜ਼ੀ ਲਾਈਕ RSS ਦੀ ਆਈਡੀਓਲੋਜੀ 'ਚ ਯਕੀਨ ਰੱਖਦਾ ਹੈ, ਹਿੰਦੁਸਤਾਨ ਦਾ ਜਿਹਨੇ ਸਬਕ ਪੜ੍ਹਿਆ ਹੋਇਆ ਹੈ, ਜਿਨ੍ਹਾਂ ਦੇ ਮਿਲੀਅਨਸ ਆਫ ਵਲੰਟੀਅਰ ਜਿਹੜੇ ਨੇ ਉਹ ਆਰਮੀ ਨੂੰ ਰਿਪਲੇਸ ਕਰਨ ਨੂੰ ਤਿਆਰ ਨੇ, ਜਿਸ ਕਿਸਮ ਦੀ ਉਹਨਾਂ ਦੀ ਵਾਇਲੈਂਟ ਟ੍ਰੇਨਿੰਗ ਹੈ। ਔਰ ਉਹ ਯਕੀਨ ਹੀ ਇਸ ਗੱਲ 'ਚ ਰੱਖਦੇ ਨੇ ਵਨ ਰੇਸ, ਵਨ ਪੀਪਲ, ਵਨ ਲੀਡਰ, ਜੋ ਨਾਜ਼ੀਆਂ ਦਾ ਪਾਰਟ ਸੀ। ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਵਿਚਾਰਧਾਰਕ ਟਕਰਾਅ ਹੈ, ਕਿਉਂਕਿ ਸਿੱਖੀ ਵੈਲਿਊਜ਼ ਜਿਹੜੀਆਂ ਕਿ ਬਿਲਕੁਲ ਪੈਰਲਲ ਰਨ ਕਰਦੀਆਂ ਜੀ, ਉਹ UN ਚਾਰਟਰ ਹੋਏ, ਉਹ ਅਮਰੀਕਨ ਕੈਨੇਡੀਅਨ ਕਨਸਟੀਟਿਊਸ਼ਨ ਹੋਏ ਜਿਹੜਾ ਕਿ ਸਰਬੱਤ ਦੇ ਭਲੇ 'ਚ ਯਕੀਨ ਰੱਖਦੀਆਂ, ਜਿਹੜੀਆਂ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬਹੁਤ ਯਕੀਨ ਰੱਖਦੀਆਂ, ਜਿਹੜੇ ਕਿਸੇ ਵੀ ਜ਼ਾਤ ਪਾਤ, ਨਸਲ, ਰੰਗ, ਜੈਂਡਰ ਦੇ ਵਿਤਕਰੇ ਦੇ ਸਭ ਦੀ ਬਰਾਬਰੀ ਦੀ ਗੱਲ ਕਰਦੀਆਂ। ਹੁਣ ਜੇ 2% ਤੋਂ ਵੀ ਘੱਟ ਕੈਨੇਡਾ ਦੀ ਪੋਪੂਲੇਸ਼ਨ 'ਚ ਸਿੱਖ 100 ਸਾਲ ਦੇ ਵਿੱਚ, ਜਿੱਥੇ ਕਿ ਕਦੇ ਕਾਮਾਗਾਟਾ ਮਾਰੂ ਵਰਗਾ ਦੁਖਾਂਤ ਵਾਪਰਦਾ ਹੈ, ਵਾਪਸ ਭੇਜ ਦਿੱਤਾ ਜਾਂਦਾ ਹੈ, ਜਿੱਥੇ ਕਦੇ ਉਸ ਕਿਸਮ ਦੇ ਰੇਸਿਸਟ ਰੂਲਰ ਕੈਨੇਡਾ 'ਚ ਸੀ ਜਿਹੜੇ ਸਾਰੇ ਸਿੱਖਾਂ ਨੂੰ ਇਕੱਠੇ ਕਰਕੇ ਹੌਂਡੂਰਸ ਭੇਜਣਾ ਚਾਹੁੰਦੇ ਸੀ, ਜਿੱਥੇ 1947-48 ਤੱਕ ਵੋਟ ਦਾ ਹੱਕ ਨਹੀਂ ਸੀ, ਔਰ ਵਿਦਿਨ 70 ਇਅਰਸ ਉਹੀ ਸਿੱਖਾਂ ਦੇ ਪੁੱਤਰ ਪੋਤਰੇ ਜਿਹੜੇ ਆ ਕੇ ਇੱਥੇ ਲੰਬਰ ਮਿਲਸ ਦੇ ਵਿੱਚ ਕੰਮ ਕਰਦੇ ਸੀ, ਜਿਹੜੇ ਹੁਣ ਆ ਜਦੋਂ ਹਰਜੀਤ ਸਿੰਘ ਸੱਜਣ ਦੀ ਆਪਣੀ ਕਹਾਣੀ ਇੱਕ ਜਨਰੇਸ਼ਨ ਪਹਿਲਾਂ ਕਿ ਉਹਦੇ ਮਾਂ ਔਰ ਪਿਓ ਬੈਰੀ ਤੋੜਦੇ ਨੇ, ਉਹ ਵੀ ਬੈਰੀ ਤੋੜਦਾ ਹੈ, ਔਰ ਕਿਵੇਂ ਉਹਨੇ ਸਟਰਗਲ ਕੀਤੀ ਹੈ ਕਿੱਥੋਂ ਤੱਕ ਆਉਣ ਤੱਕ। ਔਰ ਜੇ ਸਿੱਖ 2% ਤੋਂ ਵੀ ਘੱਟ ਹੁੰਦੇ ਆ ਇਸ ਮੁਲਕ ਜਿੱਥੇ ਕਿ ਉਹਨਾਂ ਦੀ ਅਡਾਪਟਡ ਕੰਟਰੀ ਸੀ, ਉਹਨਾਂ ਨੇ ਆਪਣੀਆਂ ਘਰ-ਬਾਰ ਛੱਡੇ ਸੀ, ਇਸ ਮੁਕਾਮ ਤੱਕ ਪਹੁੰਚੇ ਨੇ ਕਿ ਉਹ ਅੱਜ ਰਿਪਰੈਜ਼ੈਂਟੇਸ਼ਨ ਉਹਨਾਂ ਦੀ ਕੱਲੀ ਪਾਰਲੀਮੈਂਟ ਦੇ ਵਿੱਚ ਨਹੀਂ ਹੈ, 4 ਵਜ਼ੀਰਾਂ ਦਾ ਹੋਣਾ, ਡਿਫੈਂਸ ਮਿਨਿਸਟਰ ਤੱਕ ਹੋਣਾ, ਤੇ ਇਹ ਸਾਡਾ ਦੁਸ਼ਮਣ ਸਮਝਦਾ ਵੀ ਇਹ ਲੜਾਈ ਕਿਹਦੇ ਨਾਲ ਲੜ ਰਿਹਾ। ਇੱਕ ਤਾਂ ਉਹ ਸਿੱਖ ਇਮੇਜ ਨੂੰ ਜਿਨ੍ਹਾਂ ਨੇ ਇਹਨਾਂ ਨੇ ਫੁੱਲੀ ਨੈਗੇਟ ਕੀਤਾ, ਉਹ ਇਹਦਾ ਉਭਾਰ ਹੈ। ਔਰ ਸਾਨੂੰ ਨਜ਼ਰ ਨਾ ਆ ਰਿਹਾ ਹੋਏ ਆਟਵਾ ਦੇ ਵਿੱਚ ਪ੍ਰਾਈਮ ਮਿਨਿਸਟਰ ਦੀ ਕੁਰਸੀ ਤੇ ਬੈਠਾ ਪੱਗ ਵਾਲਾ, ਉਹਨਾਂ ਨੂੰ ਪੱਗ ਦੇ ਨਾਲ ਉੱਤੋਂ ਦੀ ਕਿਰਪਾਨ ਵਾਲਾ ਨਜ਼ਰ ਆ ਰਿਹਾ ਕਿ ਜਿਹਨੇ ਕਿ ਪ੍ਰਾਈਮ ਮਿਨਿਸਟਰ ਕੱਲ ਨੂੰ ਕੈਨੇਡਾ ਨੂੰ ਦਾ ਬਣਨਾ। ਔਰ ਜਿਵੇਂ ਸਾਡੇ ਮਿੱਤਰ ਸਰਦਾਰ ਬਲਵਿੰਦਰ ਸਿੰਘ ਚੱਠਾ ਹੋਰਾਂ ਨੇ ਬੜਾ ਸੋਹਣਾ ਕਮੈਂਟ ਵਨ ਲਾਈਨਰ ਹੀ ਹੈ ਕਿ ਗੁਰਫਤਿਹ ਡਾਕਟਰ ਸਾਹਿਬ ਐਂਡ ਨੀਲਮ ਜੀ, ਅਜੇ ਤਾਂ ਮਿਸਟਰ ਟਰੂਡੋ ਤੇ 4 ਸਿੱਖ ਮਿਨਿਸਟਰ ਤੇ ਕੁਝ ਸਿੱਖ MP ਖਾਲਿਸਤਾਨ ਹੀ ਵਿਜ਼ਿਟ ਕਰ ਰਹੇ ਨੇ ਤੇ ਹਿੰਦੁਸਤਾਨ ਹਿਲ ਗਿਆ। ਜਿਸ ਦਿਨ ਸਾਰੀ ਸਿੱਖ ਕੌਮ ਖਲੋ ਗਈ, ਖਾਲਿਸਤਾਨ ਤਾਂ ਵੱਟ ਤੇ ਪਿਆ ਹੈ ਜੀ, ਖਾਲਿਸਤਾਨ ਜ਼ਿੰਦਾਬਾਦ। ਹੁਣ ਜ਼ਾਹਿਰ ਹੈ ਕਿ ਜਿਹੜੀ ਉਹਨਾਂ ਨੂੰ ਨਜ਼ਰ ਆ ਰਿਹਾ ਹੈ ਕਿ ਉਹ ਫਿਊਚਰ ਦੀ ਫਾਈਟ ਲੜ ਰਹੇ ਨੇ ਕਿ ਵੀ ਇਹ ਅਲਟੀਮੇਟਲੀ ਵੀ ਸਿੱਖ ਅਸੀਂ ਇੰਨੇ ਦਬਾ ਲਏ ਤਾਂ ਕੈਨੇਡਾ 'ਚ ਜਾ ਕੇ ਮੁਕਾਮ ਇਹਨਾਂ ਨੇ ਹਾਸਲ ਕੀਤਾ। ਸੋ ਜਸਟਿਨ ਟਰੂਡੋ ਦੀ ਵਿਜ਼ਿਟ ਤੋਂ ਮਹੀਨਿਆਂ ਪਹਿਲਾਂ ਜੋ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਇਹ ਸਾਰਾ ਉਹ ਸਿਰਜਿਆ ਔਰ ਜਿੰਨੀ ਨੈਗੇਸ਼ਨ ਕੀਤੀ, ਮੈਂ ਸਮਝਦਾ ਵੀ ਸ਼ਾਇਦ ਸਾਨੂੰ ਅਸੀਂ ਭੋਲੇ ਭਾਲੇ ਲੋਕ ਹੈ ਔਰ ਪੜ੍ਹਨ ਲਿਖਣ ਦਾ ਵੀ ਸ਼ੌਕ ਘੱਟ ਰੱਖਦੇ ਹਾਂ, ਸਾਨੂੰ ਕਈ ਵਾਰ ਦੁਸ਼ਮਣ ਦੀਆਂ ਜਿਹੜੀਆਂ ਗੁੱਝੀਆਂ ਚਾਲਾਂ ਨੇ, ਉਹਨਾਂ ਦੀਆਂ ਇੰਟਰੀਗਸ ਨੇ, ਕੰਸਪੀਰੇਸੀਜ਼ ਨੇ, ਉਹ ਸਮਝ ਨਹੀਂ ਆਉਂਦੀ। ਪਰ ਜਦੋਂ ਚੈਲੰਜ ਸਾਹਮਣੇ ਆ ਜਾਏ ਫਿਰ ਹੁੰਦਾ ਵੀ ਚੱਕ ਲੋ ਡਾਂਗਾ ਵੀ ਆ ਗਏ ਸਿਰ ਦੇ ਉੱਤੇ। ਔਰ ਇਹ ਮੂਵਮੈਂਟ ਦੇ ਉੱਤੇ ਵੀ ਜਦੋਂ ਮੈਂ ਇਹਨੂੰ ਹਿਸਟਰੀ ਮੇਕਿੰਗ ਮੂਵਮੈਂਟ ਕਹਿੰਦਾ ਹੈ, ਇਹ ਨਹੀਂ ਹੈ ਕਿ ਵੀ ਕੋਈ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਪਹਿਲੀ ਵਾਰ ਦਰਬਾਰ ਸਾਹਿਬ ਗਿਆ ਹੈ। ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਜੀਨ ਕ੍ਰਿਸਚੀਅਨ 2003 ਚ ਗਿਆ, 2010 ਚ ਹਾਰਪਰ ਗਿਆ, ਫਿਰ ਪਾਲ ਮਾਰਟਨ ਗਿਆ। ਔਰ ਇਹ ਜੀਨ ਕ੍ਰਿਸਚੀਅਨ ਦੀ ਗੱਲ ਮੈਨੂੰ ਸੁਣਾ ਰਹੇ ਸੀ ਕੋਈ ਰਣਦੀਪ ਸਰਾਏ ਮੈਂਬਰ ਪਾਰਲੀਮੈਂਟ ਹੈ, ਹੁਣ ਉਹ ਗਿਆ। ਤੇ ਇਹ ਜਦੋਂ ਸਟੂਡੈਂਟ ਸੀ ਤੇ ਜੀਨ ਕ੍ਰਿਸਚੀਅਨ ਦੇ ਆਫਿਸ ਚ ਕਰਦਾ ਸੀ, ਜਿਵੇਂ ਬੱਚੇ ਇੰਟਰਨਸ਼ਿਪ ਕਰਦੇ ਨੇ, ਤੇ ਇਹ ਜਦੋਂ ਜੀਨ ਕ੍ਰਿਸਚੀਅਨ ਗਿਆ ਉਹਦੇ ਨਾਲ ਗਿਆ ਸੀ। ਔਰ ਉਹਨੇ ਮਤਲਬ ਕਿ ਜਿਹੜਾ ਦਰਬਾਰ ਸਾਹਿਬ ਦਾ ਰਣਦੀਪ ਸਰਾਏ ਨੇ ਸੁਣਾਈ ਗੱਲ ਕਿ ਵੀ ਦਰਬਾਰ ਸਾਹਿਬ ਦਾ ਕਿੰਨਾ ਮਿਸਟਿਕ ਮਾਹੌਲ ਹੈ। ਉਹਨੇ ਕਿਹਾ ਵੀ ਜੀਨ ਕ੍ਰਿਸਚੀਅਨ ਜਿਹੜਾ ਗਿਆ ਅੰਦਰ ਮੱਥਾ ਟੇਕਿਆ, ਬਾਹਰ ਆਇਆ, ਦੂਜਾ ਸਿਕਿਉਰਿਟੀ ਜਿਵੇਂ
ਪ੍ਰੋਟੋਕੋਲ ਹੁੰਦਾ ਹੈ। ਤੇ ਕਹਿੰਦੇ ਵੀ ਜਿੱਥੇ ਲਾਚੀ ਬੀਰ ਹੈ, ਜਿੱਥੇ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਘੋੜੇ ਬੰਨੇ ਜਦੋਂ ਉਹਨਾਂ ਮੱਸੇ ਰੰਗੜ ਦਾ ਸਿਰ ਵੱਢਿਆ, ਕਿ ਕਹਿੰਦੇ ਵੀ ਉੱਥੇ ਇੱਕ ਆਇਆ ਤੇ ਅਚਾਨਕ ਉਹ ਸਿਕਿਉਰਿਟੀ ਦਾ ਜਿਹੜਾ ਕਾਰਡਨ ਤੋੜ ਕੇ ਤੇ ਦੂਜੇ ਜਾ ਕੇ ਦਰਬਾਰ ਸਾਹਿਬ ਦੇ ਸਰੋਵਰ ਦੇ ਕੰਢੇ ਜਿਹੜਾ ਲੱਤਾਂ ਲਮਕਾ ਕੇ ਤੇ ਉੱਥੇ ਜਿਹੜਾ ਉਹ ਅੱਖਾਂ ਬੰਦ ਕਰਕੇ ਬਹਿ, ਕਹਿੰਦੇ ਉਸ ਵਕਤ ਪੈ ਗਿਆ ਉਹਨਾਂ ਨੂੰ ਕੀ ਹੋਇਆ ਤੇ ਉਹ ਉਹਦੇ ਕੋਲ ਆਏ, ਉਹਨਾਂ ਨੂੰ ਕਹਿੰਦੇ ਤਾਂ ਉਹਨਾਂ ਨੇ ਝਾੜ ਕੇ ਕਿਹਾ ਕਿ ਲੈਟ ਮੀ ਇੰਜੋਏ ਸਮ ਰੇਅਰ ਮੋਮੈਂਟਸ ਆਫ ਮਾਈ ਲਾਈਫ ਵਿਚ ਆਈ ਹੈਵ ਨੈਵਰ ਐਕਸਪੀਰੀਐਂਸਡ। ਇਹ ਉਹਨੇ ਸਰਾਏ ਦਾ ਕਹਿਣਾ। ਹੁਣ ਇਸੇ ਤਰ੍ਹਾਂ ਜਦੋਂ ਕੁਈਨ ਆਫ ਇੰਗਲੈਂਡ ਆਈ ਹੈ ਉਦੋਂ ਵੀ ਸੀ ਕਿ ਵੀ ਉਹਨੇ ਆਣਾ, ਹੁਣ ਬਥੇਰਾ ਢਿੱਲ ਆਇਆ, ਜਲਿਆਂਵਾਲੇ ਬਾਗ ਮਾਫੀ ਮੰਗ, ਦਰਗਾਣਾ, ਉਹਨੇ ਕਿਹਾ ਨਹੀਂ ਦਰਬਾਰ ਸਾਹਿਬ ਜਾਣਾ। ਮੈਂ ਸਮਝਦਾ ਵੀ ਇੱਕ ਤਾਂ ਇਹ ਉਸ ਗੁਰੂ ਦੀ ਨਗਰੀ ਦੀ ਬਿਊਟੀ ਅਧਿਆਤਮਕ ਰੂਹਾਨੀ ਜੀ। ਔਰ ਇੱਕ ਗੱਲ ਜਿਹੜੀ ਮੈਂ ਇਸ ਤੋਂ ਪਹਿਲਾਂ ਕਿ ਸਾਰੇ ਵੇਰਵੇ ਜਾਵਾਂ ਜਿਹਨੇ ਮੈਨੂੰ ਟੱਚ ਕੀਤਾ ਹੈ, ਪ੍ਰੋਫੈਸਰ ਪੂਰਨ ਸਿੰਘ ਬਹੁਤ ਵੱਡੇ ਸਾਡੇ ਮਿਸਟਿਕ ਸ਼ਾਇਰ ਔਰ ਚਿੰਤਕ ਹੋਏ ਨੇ ਜੀ, ਸਰ ਕਪੂਰ ਸਿੰਘ, ਔਰ ਉਹਨਾਂ ਦਾ ਪ੍ਰੋਫੈਸਰ ਪੂਰਨ ਸਿੰਘ ਦਾ ਦਰਬਾਰ ਸਾਹਿਬ ਦੇ ਆਲੇ ਦੁਆਲੇ ਦੀ ਗੱਲ ਕਰਦੇ ਆ, ਕਹਿੰਦੇ ਨੇ ਕਿ ਭਾਈ ਜਦੋਂ ਤੁਸੀਂ ਪਰਿਕਰਮਾ 'ਚ ਪੈਰ ਰੱਖਦੇ ਹੋ ਤੇ ਇਹ ਬੜੇ ਧਿਆਨ ਨਾਲ ਰੱਖੋ ਕਿਉਂਕਿ ਹਰ ਸਿਲ ਦੇ ਥੱਲੇ ਪਤਾ ਨਹੀਂ ਕਿੰਨੇ ਹਜ਼ਾਰ ਸਿੱਖਾਂ ਦਾ ਖੂਨ ਡੁੱਲਿਆ। ਔਰ ਸਰ ਕਪੂਰ ਸਿੰਘ ਕਹਿੰਦੇ ਨੇ ਕਿ ਵੀ ਅੰਮ੍ਰਿਤਸਰ ਸ਼ਹਿਰ ਵੀ ਪੁਰਾਤਨ ਸਿੱਖਾਂ ਦੇ ਵਿੱਚ ਜਿਉਂ ਹੀ ਉਹ ਅੰਮ੍ਰਿਤਸਰ ਸ਼ਹਿਰ ਦੀ ਉਸ ਹਦੂਦ 'ਚ ਦਾਖਲ ਹੁੰਦੇ ਸੀ, ਉਸ ਮਿੱਟੀ ਨੂੰ ਉਹ ਆਪਣੇ ਮੱਥੇ ਨਾਲ ਲਾਉਂਦੇ ਸੀ। ਔਰ ਸਿੱਖ ਇਹ ਵੱਡਾ ਸੁਭਾਗ ਸਮਝਦੇ ਸੀ ਕਿ ਜੇ ਅੰਮ੍ਰਿਤਸਰ ਸ਼ਹਿਰ ਦੇ ਅੰਦਰ ਸ਼ਹਾਦਤ ਮਿਲੇ ਔਰ ਲੜਦੇ ਆ ਜੇ ਇੱਥੇ ਅਸੀਂ ਸ਼ਹੀਦ ਹੋਈਏ ਤੇ ਇਹ ਗੁਰੂ ਦੀਆਂ ਖੁਸ਼ੀਆਂ ਨੇ। ਔਰ ਮੈਂ ਸਮਝਦਾ, ਮੈਂ ਇਸ ਨੂੰ ਖੁਦ ਵੀ ਅਨੁਭਵ ਕਰਦਾ ਰਿਹਾ ਕਿ ਅੰਮ੍ਰਿਤਸਰ ਦੀ ਫਿਜ਼ਾ ਦੇ ਵਿੱਚ ਉਸ ਸਰਜ਼ਮੀਨ ਤੇ ਪੈਰ ਰੱਖਦੇ ਆ 4 ਸਦੀਆਂ ਤੁਹਾਡੇ ਪਿੱਛੇ ਆ ਕੇ ਖਲੋ ਜਾਂਦੀਆਂ। ਗੁਰੂ ਰਾਮਦਾਸ ਜੀ ਦੀ ਨਗਰੀ ਇੱਕ ਪਾਸੇ ਅਸੀਂ, ਸਾਡੀ ਜ਼ੁਬਾਨ ਤੇ 5ਵੇਂ ਪਾਤਸ਼ਾਹ ਦਾ ਸ਼ਬਦ ਹੁੰਦਾ ਹੈ, ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਬੱਧੋ ਪੁਰਖ ਵਿਧਾਤੇ ਤਾਹਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰਿਹਾ ਨਾਨਕ ਕਸਮਲ ਜਾਏ ਨਾਇਆ ਰਾਮਦਾਸ ਸਰ। ਇੱਕ ਪਾਸੇ ਤਾਂ ਉਹ ਪਾਰਟ ਹੈ, ਫਿਰ 4 ਸਦੀਆਂ ਦਾ ਇਤਿਹਾਸ ਹੈ। 18ਵੀਂ ਸਦੀ ਦਾ ਜਦੋਂ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਕਿ ਕਿਵੇਂ ਪਾਬੰਦੀ ਹੈ, ਫੌਜਾਂ ਨੇ ਘੇਰਿਆ ਹੋਇਆ, ਇੱਕ ਮਾਂ ਆਪਣਾ ਬੱਚਾ ਜਿਹੜਾ ਛੋਟਾ ਜਿਹਾ ਕੁਛੜ ਚੁੱਕਿਆ ਜੀ, ਉਹਨੂੰ ਲੈ ਕੇ ਦਰਬਾਰ ਸਾਹਿਬ ਜਾਣਾ ਚਾਹੁੰਦੀ ਹੈ, ਪਹਿਰੇ ਤੋਂ ਪਹਿਲਾਂ ਹੀ ਉਹਨੂੰ ਇੱਕ ਭਲਾ ਬੰਦਾ ਮਿਲਦਾ, ਉਹਨੂੰ ਕਹਿੰਦਾ ਕਿ ਤੈਨੂੰ ਪਤਾ ਨਹੀਂ ਹੈ ਵੀ ਉੱਥੇ ਫੌਜ ਹੈ ਔਰ ਉੱਥੇ ਤੂੰ ਮਾਰੀ ਜਾਏਗੀ? ਕਹਿੰਦੀ ਜੀ ਹਾਂ ਮੈਨੂੰ ਪਤਾ ਹੈ। ਤੇਰਾ ਬੱਚਾ ਛੋਟਾ ਜਿਹਾ, ਤੇ ਉਹ ਮਾਂ ਕਹਿੰਦੀ ਹੈ ਮੇਰੇ ਜਾਂ ਇਸ ਬੱਚੇ ਦੇ ਇਸ ਤੋਂ ਵੱਡੇ ਕੀ ਭਾਗ ਹੋਣਗੇ ਕਿ ਜੇ ਅੰਮ੍ਰਿਤਸਰ ਦੀ ਸਰਜ਼ਮੀਨ ਦੇ ਉੱਤੇ ਸਾਨੂੰ ਸ਼ਹੀਦੀ ਮਿਲ ਜਾਏ। ਸੋ ਮੈਂ ਇਹ ਮਹਿਸੂਸ ਕਰਦਾ ਹਾਂ ਜਸਟਿਨ ਟਰੂਡੋ ਜਿਉਂ ਹੀ ਉਹਨਾਂ ਦਾ ਜਹਾਜ਼ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਤੇ ਰੁਕਦਾ ਹੈ ਔਰ ਉਹ ਇੱਕ ਇੱਕ ਕਰਕੇ ਬਾਹਰ ਆਉਂਦੇ ਨੇ, ਬਾਹਰ ਜਿਹੜਾ ਉਹਨਾਂ ਦੇ ਸਿਰ ਤੇ ਪਟਕਾ ਬੰਨਿਆ ਜਾਂਦਾ। ਮਤਲਬ ਉਹ ਇਹ ਨਹੀਂ ਕਿ ਵੀ ਬਹੁਤ ਵਾਰ ਜਿਹੜੇ ਗੁਰਦੁਆਰਾ ਸਾਹਿਬ ਦੇ ਬਾਹਰ ਆ ਕੇ ਉਹਨਾਂ ਨੇ ਅੰਮ੍ਰਿਤਸਰ ਦੀ ਹਦੂਦ ਦੇ ਅੰਦਰ ਜਿੱਥੋਂ ਉਹ ਨਿਕਲਦੇ ਨੇ ਉਹਨਾਂ ਦਾ ਸਿਰ ਜਿਹੜਾ ਉਹ ਢੱਕਿਆ ਹੋਇਆ ਜਹਾਜ਼ ਚੋਂ ਨਿਕਲਦੇ ਆ, ਜਿਵੇਂ ਉਹ ਉਸ ਡ੍ਰੀਮ ਨੂੰ ਜਿਹੜਾ ਕਿ ਉਹ ਸਾਰੇ ਨੂੰ ਮਹਿਸੂਸ ਕਰ ਸਕਦੇ ਨੇ। ਔਰ ਜਿਹੜੀ ਗ੍ਰੇਸ, ਪੋਇਗਨੈਂਸੀ ਔਰ ਜਿਵੇਂ ਔਰ ਉਹਨਾਂ ਦੀ ਫੈਮਿਲੀ, ਉਹਨਾਂ ਦੀ ਵਾਈਫ, ਉਹਨਾਂ ਦੇ ਬੱਚੇ, ਮੈਂ ਸਮਝਦਾ ਵੀ ਪਤਾ ਨਹੀਂ ਬਾਕੀਆਂ ਨੇ ਕਿਵੇਂ। ਮੈਂ ਤਾਂ ਜਦੋਂ ਉਸ ਨੂੰ ਦੇਖ ਵੀ ਰਿਹਾ ਸੀ, ਇੱਕ ਤਾਂ ਹੁੰਦਾ ਹੰਝੂ ਤ੍ਰਿਪ ਤ੍ਰਿਪ ਵਗਣਾ, ਇੱਕ ਹੁੰਦਾ ਚੋਣੀਆਂ ਕਿ ਵੀ ਤੁਹਾਡੀਆਂ, ਕਿਉਂਕਿ ਉਹਦੇ 'ਚ ਕੁਦਰਤੀ ਤੁਹਾਨੂੰ ਨਜ਼ਰ ਆ ਰਿਹਾ ਇੱਕ ਤਾਂ ਉਸ ਗੁਰੂ ਦਰਬਾਰ ਦੀ ਮਹਿਮਾ ਹੈ ਕਿ ਦੇਖੋ 33-34 ਸਾਲ ਪਹਿਲਾਂ ਇਹਨਾਂ ਨੇ ਟੈਂਕਾਂ ਤੋਪਾਂ ਦੇ ਹਮਲੇ ਨਾਲ ਢਾਹ ਕੇ ਉਹਨੂੰ ਆਤੰਕਵਾਦ ਨਾਲ ਜੋੜ ਕੇ ਉਹ ਇਹ ਸਮਝਦੇ ਸੀ ਕਿ ਅਸੀਂ ਇਹਨੂੰ ਰੂਇਨ ਕਰ ਦਿੱਤੇ ਵੀ ਇਹ ਬੜਾ ਮੀਰੀ ਪੀਰੀ ਤੇ ਬੜਾ ਇਹਨਾਂ ਨੇ ਅਕਾਲ ਤਖਤ ਬਣਾਇਆ ਹੋਇਆ ਔਰ ਬੜਾ ਇਹ ਦਾਅਵਾ ਕਰਦੇ ਨੇ। ਤੇ ਦੂਜੇ ਤੇ ਅੱਜ ਇਹ ਗੁਰੂ ਦੀ ਕਲਾ ਨਹੀਂ ਤੇ ਹੋਰ ਕੀ ਹੈ ਕਿ ਇਹਨਾਂ 34 ਸਾਲਾਂ 'ਚ ਜਿਹੜੇ ਹਮਲਾਵਰ ਸਨ, ਸੋਵੀਅਤ ਯੂਨੀਅਨ ਟੁੱਟ ਕੇ 15 ਦੇਸ਼ਾਂ ਦੇ ਵਿੱਚ ਜਿਨ੍ਹਾਂ ਦੀ ਮਦਦ, ਔਰ ਇੰਗਲੈਂਡ ਦੀ ਰਾਣੀ ਥੈਚਰ ਤਾਂ ਜਿਵੇਂ ਗਈ ਹੈ ਅਲਜ਼ਾਈਮਰ ਦੇ ਥੱਲੇ, ਔਰ ਦੂਜੇ 3rd ਰੇਟ ਪਾਵਰ ਬਣ ਗਏ। ਔਰ ਇਸ ਦਰਬਾਰ ਸਾਹਿਬ ਦੀ ਔਰ ਸਿੱਖ ਕੌਮ ਦੀ ਜਿਹੜੀ ਇਹਦੇ ਬਾਵਜੂਦ ਚੈਲੰਜਸ ਨੇ, ਇਹਦੇ ਬਾਵਜੂਦ ਉਹਨਾਂ ਨੇ ਸਾਡੀ ਇੱਕ ਨਸਲ ਮਾਰ ਮੁਕਾਈ। ਅੱਜ ਉਹ ਦਰਬਾਰ ਸਾਹਿਬ ਦੁਨੀਆ ਭਰ ਦੇ ਵਿੱਚ ਜਿਹੜਾ ਸਾਡਾ 4 ਦਰਵਾਜ਼ਿਆਂ ਦੀ ਗੱਲ ਹੀ ਨਹੀਂ ਹੈ ਕਿ ਖੁੱਲਿਆ ਸਭ ਦੇ ਲਈ, ਉਸ ਅਸੀਂ ਖੂਬਸੂਰਤੀ ਨੂੰ ਦੇਖ ਸਕਦੇ। ਔਰ ਉਹਨਾਂ ਦਾ ਸਮੁੱਚਾ ਜਿਹੜਾ ਟ੍ਰਿਪ ਲਗਭਗ 1 ਘੰਟੇ ਦਾ, ਔਰ ਦਰਸ਼ਕ ਉਹ ਪਿਕਚਰਸ ਦੇਖ ਰਹੇ ਨੇ, ਉਹ
ਲੰਗਰ ਦੇ ਵਿੱਚ ਸੇਵਾ ਦਾ ਹੈ ਜੀ। ਔਰ ਜਿਵੇਂ ਸਪੌਂਟੇਨੀਅਸ ਇੱਕ ਪਾਸੇ ਸਾਰੇ ਭਾਰਤ ਦੇ ਮੀਡੀਆ ਰਾਹੀਂ ਔਰ ਦੂਜੇ ਰਾਹੀਂ ਨਫ਼ਰਤ ਹੈ, ਉਹ ਬਿਲਕੁਲ ਨੈਗੇਟਿਵਿਟੀ ਕਰ ਰਹੇ ਨੇ, ਤੇ ਇਧਰ ਜਿਉਂ ਹੀ ਉਹ ਬਾਹਰ ਆਪਣੇ ਪੈਰ ਧੋਣ ਦੇ ਲਈ ਪਾਣੀ ਦੇ ਵਿੱਚ ਪਾਉਂਦੇ ਨੇ ਔਰ ਸਪੌਂਟੇਨੀਅਸ ਜਕਾਰੇ ਵੱਜਣੇ ਸ਼ੁਰੂ ਹੋ ਜਾਂਦੇ ਨੇ। ਔਰ ਜਿੱਥੇ ਜਦੋਂ ਪਰਿਕਰਮਾ ਚੋਂ ਲੰਘ ਰਹੇ ਨੇ, ਔਰ ਮੈਂ ਦੇਖਦੇ ਵੀ ਕਿਸ ਕਿਸਮ ਦਾ ਰਿਹਾ, ਨਹੀਂ ਤਾਂ ਹੁਣ ਆਮ ਤੌਰ ਤੇ ਵੈਸਟ ਦੇ ਵਿੱਚ ਤੁਸੀਂ ਹੈਂਡਸ਼ੇਕ ਕਰਕੇ ਜੈਸਚਰ ਕਰਦੇ ਹੋ, ਸਾਰਿਆਂ ਨੂੰ ਉਹਨਾਂ ਫੈਮਿਲੀ ਨੇ ਐਸਾ ਅਦਬ ਰੱਖਿਆ। ਹਾਲਾਂ ਜਦੋਂ ਉਹ ਲਾਈਨ ਦੇ ਵਿੱਚ ਦਰਬਾਰ ਸਾਹਿਬ ਜਾਣ ਲਈ ਅੰਦਰ ਜਾਣ ਲਈ ਨੇ, ਤੇ ਕਈ ਜਿਹੜੇ ਦੂਜੇ ਪਾਸੇ ਬੱਚੇ ਜਾਂ ਦੂਜੇ ਹੱਥ ਕੋ ਬੱਚਿਆਂ ਨਾਲ ਉਹਨੇ ਹੱਥ ਉਹਨਾਂ ਦਾ, ਲੇਕਿਨ ਉਹ ਅਦਬ ਫਿਰ ਜਿਵੇਂ ਉਹਨਾਂ ਨੇ ਆਪਣੇ ਕੁਲੀਗਸ ਦੇ ਨਾਲ, MP ਨੇ, ਮਿਨਿਸਟਰ ਨੇ, ਪਿਕਚਰ ਕੱਲੇ ਨੂੰ ਮੌਕਾ, ਹਿਊਮਿਲਿਟੀ, ਗ੍ਰੇਸ, ਔਰ ਉਸ ਸਾਰੇ ਚੋਂ ਜਿਹੜਾ ਇਹਦੇ ਬਾਵਜੂਦ ਕਿ ਕਿਵੇਂ ਉਹਨਾਂ ਨੇ, ਮੈਨੂੰ ਦੋ ਨੁਕਤੇ ਜ਼ਰੂਰ ਲੱਗੇ ਕਿ ਵੀ ਜਿਹੜੇ ਇਹ ਸਾਰੇ ਦੇ ਵਿੱਚ ਇੱਕ ਤਾਂ ਅਕਾਲੀਆਂ ਨੂੰ ਜੇ ਮਾੜੀ ਮੋਟੀ ਵੀ ਕੋਈ ਗੈਰਤ ਔਰ ਸ਼ਰਮ ਹੋਏ ਕਿ ਵੀ ਇੱਕ ਤਾਂ ਸੈਂਟਰ ਵਾਲਿਆਂ ਨੇ ਸੁਖਬੀਰ ਬਾਦਲ ਨੂੰ ਕਲੀਅਰੈਂਸ ਨਹੀਂ ਦਿੱਤੀ ਵੀ ਉਹ ਅੰਦਰ ਜਾਓ, ਸਿਰਫ ਸ਼੍ਰੋਮਣੀ ਕਮੇਟੀ ਦਫ਼ਤਰ 'ਚ ਪ੍ਰੋਟੋਕਾਲ ਦੇ ਥੱਲੇ, ਔਰ 2 ਦਿਨ ਪਹਿਲਾਂ ਐਲਾਨ ਕੀਤਾ ਸੀ ਜੀ ਹਰਸਿਮਰਤ ਕੌਰ ਬਾਦਲ ਔਰ ਉਹ ਕਰਨਗੇ। 2 ਦਿਨ ਪਹਿਲਾਂ ਉਹਨੂੰ ਆਰਡਰ ਕੀਤਾ ਤੂੰ ਯੂਪੀ ਜਾ, ਜੋਗੀ ਨੂੰ ਮਿਲਣਾ, ਦਿੱਤਿਆ ਨਾ, ਉਹ ਜਿਹੜੀ ਹੈ ਉਧਰ ਨੂੰ ਤੋੜ ਦਿੱਤੀ ਕਿ ਵੀ ਈਵਨ ਇਹ ਮੂਮੈਂਟ ਦੇ ਉੱਤੇ ਵੀ ਜਿਹੜਾ, ਔਰ ਕਿਉਂਕਿ ਜੇ ਹਰਸਿਮਰਤ ਕੌਰ ਬਾਦਲ ਰਿਪਰੈਜ਼ੈਂਟ ਕਰਦੀ ਐਜ਼ ਏ ਮਿਨਿਸਟਰ ਤੇ ਅਕਾਲੀਆਂ ਦੀ ਮਿਨਿਸਟਰ ਇੱਕੋ ਇੱਕ ਮਿਨਿਸਟਰ, ਉਹਦੀ ਥਾਂ ਉਹਨਾਂ ਨੇ ਬੀਜੇਪੀ ਦਾ ਆਪਣਾ ਜਮੂਰਾ ਜਿਹੜਾ ਹਰਦੀਪ ਪੁਰੀ, ਜਿਹੜਾ ਕਿ ਬੀਜੇਪੀ ਦੀ ਟਿਕਟ ਦੇ ਉੱਤੇ ਹੀ ਰਾਜ ਸਭਾ ਲਈ ਚੁਣਿਆ ਗਿਆ, ਉਹਨੂੰ ਭੇਜ ਦਿੱਤਾ ਇਹ ਦੱਸਣ ਲਈ ਕਿ ਵੀ ਸਿੱਖਾਂ ਦੀ ਨੁਮਾਇੰਦਗੀ ਜਿਹੜੀ ਹੈ ਇਹ ਕਰਦਾ, ਤੁਸੀਂ ਨਹੀਂ ਕਰਦੇ। ਫਿਰ ਮੈਨੂੰ ਇਹ, ਹਾਲਾਂਕਿ ਜਦੋਂ ਤੁਸੀਂ ਦੇਖਦੇ ਹੋ ਕਿ ਜਸਟਿਨ ਟਰੂਡੋ ਬਾਹਰ ਆਉਂਦੇ ਨੇ ਔਰ ਅਕਾਲ ਤਖਤ ਸਾਹਿਬ ਵੱਲ ਤੁਰਦੇ ਨੇ ਔਰ ਫੌਰਨ ਉਹਨਾਂ ਨੂੰ ਰੋਕ ਦਿੱਤਾ, ਹਾਲਾਂ ਉਹ ਦੋਨੋਂ ਹੀ ਜੀ ਝੁੱਕ ਕੇ ਕਰਦੇ ਨੇ, ਉੱਪਰ ਜਥੇਦਾਰ ਔਰ ਦੂਸਰੇ ਬੈਠੇ ਜਿਹੜੇ ਆ ਉਹ ਸਿਰਪਾਉ ਦੇਣ ਤੇ ਨਾਲ ਦੀ ਨਾਲ ਉਹ ਟਰਨ ਅਰਾਊਂਡ ਹੋ ਜਾਂਦਾ ਹੈ। ਸੋ ਇਹ ਕਿਉਂ ਹੋਇਆ? ਹਾਲਾਂਕਿ ਉਸ ਤੋਂ ਪਹਿਲਾਂ ਜਿਹੜੇ ਉਹਨਾਂ ਨੂੰ ਬਰੀਫ ਕਰ ਰਹੇ ਨੇ ਸ਼੍ਰੋਮਣੀ ਕਮੇਟੀ ਦੇ ਰੂਪ ਸਿੰਘ, ਉਹ ਕਰਦੇ ਨੇ ਕਿ ਟੈਂਪੋਰਲ ਸੀਟ ਹੈ, ਇਹ ਹੈ, ਉਹ ਹੈ, ਜੋ ਵੀ ਲਿਮਿਟਡ ਜਿਹਾ ਉਹਨੇ ਜੂਨ 84 ਦਾ ਪਤਾ ਨਹੀਂ ਕਿੰਨਾ ਜ਼ਿਕਰ ਕੀਤਾ ਹੋਣਾ, ਲੇਕਿਨ ਈਵਨ ਅਕਾਲ ਤਖਤ ਸਾਹਿਬ ਉਹਦਾ ਹਿੱਸਾ ਨਾ ਹੋਣਾ ਇਹਦੇ, ਕਿਉਂਕਿ ਪਹਿਲਾਂ ਜ਼ਰੂਰ ਜੇ ਉੱਥੇ ਬੈਠੇ ਇੰਤਜ਼ਾਰ ਕਰ ਰਹੇ ਨੇ ਸ੍ਰੀ ਸਾਹਿਬ ਰੱਖੀ, ਇਹ ਫੈਸਲਾ ਸੀ ਕਿ ਹੋਏਗਾ। ਇਹ ਕੀ ਹੈ ਕਿ ਕਿਤੇ ਅਕਾਲ ਤਖਤ ਦੇ ਨਾਲ ਜੁੜੀ ਉਹੀ ਗੱਲ ਜਿਹੜੀ ਹੈ ਨਾ ਹੋਏ, ਇਸ ਸਾਰੇ ਨੂੰ ਅਸੀਂ ਦੇਖਦੇ। ਫਿਰ ਇਸ ਸਾਰੇ ਚੋਂ ਜਿਸ ਤਰੀਕੇ ਨਾਲ ਈਵਨ ਅਮਰਿੰਦਰ, ਹੁਣ ਜਦੋਂ ਅਸੀਂ ਹਿੰਦੂਤਵੀ ਸ਼ੋ ਬॉय ਕਹਿੰਦੇ ਆ, ਇੱਕ ਪਾਸੇ ਤਾਂ ਜਸਟਿਨ ਟਰੂਡੋ ਆਪਣੇ ਹਰ ਜੈਸਚਰ 'ਚ ਸਿੱਖਾਂ ਨਾਲੋਂ ਜ਼ਿਆਦਾ ਸਿੱਖ ਲੱਗਦਾ ਤੇ ਇਹ ਹਿੰਦੂਤਵੀ ਸ਼ੋ ਬॉय ਮੱਥੇ ਤੇ ਟਿੱਕਾ ਲਾ ਕੇ ਬੈਠਿਆ ਉਹਨੂੰ ਮਿਲਣ ਦੇ ਲਈ। ਹਾਂ, ਔਰ ਇਹ ਰਿਪਰੈਜ਼ੈਂਟ, ਕਿਉਂਕਿ ਜਿੱਥੇ ਜਸਟਿਨ ਟਰੂਡੋ ਜੈਨੂਇਨਲੀ ਜਿਹੜਾ ਫਰੀडम ਦੀਆਂ ਵੈਲਿਊਜ਼ ਯਕੀਨ ਰੱਖਦਾ ਹੈ, ਸਿੱਖਾਂ ਦਾ ਕਦਰਦਾਨ ਹੈ, ਸਿੱਖਾਂ ਦੀ ਪ੍ਰੋਗਰੈਸ ਜਿਹੜੀ ਹੈ ਉਸ ਦੇ ਨਾਲ ਉਹਨੂੰ ਮਾਣ ਹੁੰਦਾ ਹੈ ਕਿ ਭਾਈ ਇਸ ਦੇਸ਼ 'ਚ ਉਹਨਾਂ ਨੇ ਕਿਵੇਂ ਤਰੱਕੀ ਕੀਤੀ ਹੈ, ਤੇ ਦੂਸਰੇ ਪਾਸੇ ਉਹ ਵੀ ਆਪਣੀ ਉਸ ਕਰਾਊਡ ਨੂੰ ਖੁਸ਼ ਕਰ ਰਿਹਾ ਹਿੰਦੂਤਵੀ, ਜਿਨ੍ਹਾਂ ਦੇ ਕਹਿਣ ਤੇ ਉਹਨੇ ਪਹਿਲਾਂ ਕੰਟਰੋਵਰਸੀ ਸ਼ੁਰੂ ਕੀਤੀ, ਫਿਰ ਥੁੱਕਿਆ ਚੱਟਿਆ, ਆਪ ਹੀ ਤਰਲੇ ਕੀਤੇ, ਫਿਰ ਇਹ ਚਾਹੁੰਦਾ ਸੀ ਕਿ ਜੀ ਮੈਂ ਅਗਵਾਨੀ ਕਰਕੇ ਦਰਬਾਰ ਸਾਹਿਬ ਜਾਵਾਂਗਾ, ਵੀ ਨੋ ਮੀਟਿੰਗ ਠੀਕ ਹੈ 20-25 ਮਿੰਟ ਤੁਹਾਨੂੰ ਦੇ ਦਿੰਨੇ, ਲੇਕਿਨ ਇਹ ਨਹੀਂ ਹੈ। ਹੁਣ ਉਸ ਸਾਰੇ ਚੋਂ ਅਸੀਂ ਦੇਖਦੇ ਹਾਂ ਕਿ ਵੀ ਇੱਕ ਜਿਹਨੂੰ ਕਹਿੰਦੇ ਨੇ ਗਲੀਜ਼ ਕੰਮ, ਜਦੋਂ ਤੁਸੀਂ ਇਸ ਲੈਵਲ ਤੇ ਬਾਕੀ ਭਾਰਤ ਨੇ ਜਿਹੜਾ ਬਿਲਕੁਲ ਜਸਟਿਨ ਟਰੂਡੋ ਨੂੰ, ਕਿਉਂਕਿ ਉਹਦੇ ਨਾਲ ਸਿੱਖ ਨੇ ਔਰ ਉਹ ਸਿੱਖਾਂ ਦਾ ਦੋਸਤ ਹੈ, ਨਕਾਰੇ ਜੀ, ਤੁਸੀਂ ਘੱਟੋ ਘੱਟ ਕੋਈ ਚੱਜ ਦੇ, ਉਹਨਾਂ ਨੂੰ 9 ਬੰਦਿਆਂ ਦੀ ਲਿਸਟ ਫੜਾ ਰਿਹਾ ਕਿ ਜੀ ਇਹ ਜਿਹੜਾ ਇਹ ਰੈਡੀਕਲ ਐਲੀਮੈਂਟ, ਔਰ ਉਹਨੂੰ ਹੇਟ ਕ੍ਰਾਈਮ ਕਹਿ ਰਿਹਾ ਕਿ ਜੀ ਹੇਟ ਬਈ ਉਹ ਬਿਲਕੁਲ ਹੀ ਤੁਸੀਂ ਜਿਹੜਾ ਉਸ ਡਿਫਰੈਂਸ ਨੂੰ ਵੀ ਮਿਟਾਉਣ ਦੀ, ਐਂਡ ਦੈਟ ਇਜ਼ ਨਾਟ ਡਨ। ਤੁਸੀਂ ਜਿਸ ਮੁਲਕ ਦੇ ਵਿੱਚ ਤੁਸੀਂ ਰਹਿੰਦੇ ਹੋ ਔਰ ਜਿਨ੍ਹਾਂ ਵੈਲਿਊਜ਼ ਦੇ ਵਿੱਚ ਰਹਿੰਦੇ ਹੋ, ਤੁਸੀਂ ਮਹਿਮਾਨ ਦੇ ਨਾਲ ਜੇ ਤੂੰ ਫਾਈਨਲੀ ਤੂੰ ਆ ਹੀ ਗਿਆ ਹੈ ਨੱਕ ਰਗੜ ਕੇ, ਤੇ ਹੁਣ ਘੱਟੋ ਘੱਟ ਕੁਛ ਤਾਂ ਦਿਖਾ। ਔਰ ਫਿਰ ਮਿਸ ਰਿਪਰੈਜ਼ੈਂਟੇਸ਼ਨ, ਹੁਣ ਇੱਕ ਪਾਸੇ ਹੁਣ ਬਹੁਤ ਵਾਰੀ ਜਿਹੜੀਆਂ ਜਿਹਨੂੰ ਤੁਸੀਂ ਕਹਿੰਦੇ ਹੋ ਵੀ ਬ੍ਰਿਟਿਸ਼ ਜਾਂ ਕੈਨੇਡੀਅਨ ਵੀ ਇੱਕ ਅੰਡਰਸਟੇਟਮੈਂਟ ਹੁੰਦੀ ਹੈ। ਹੁਣ ਜਸਟਿਨ ਟਰੂਡੋ ਨੇ ਕਿਵੇਂ ਮਹਿਸੂਸ ਕੀਤਾ, ਰੈਸਟ ਆਫ ਇੰਡੀਆ ਨੇ ਉਹਨੂੰ ਕਿਵੇਂ ਡੀਲ ਕੀਤਾ ਤੇ ਸਿੱਖਾਂ ਨੇ ਕਿਵੇਂ ਕੀਤਾ,
ਪਹਿਲਾਂ ਤਾਂ ਮੈਂ ਜਿਹੜੀ ਉਹਨਾਂ ਨੇ ਹਰਮੰਦਰ ਸਾਹਿਬ ਦੀ ਜਿਹਨੂੰ ਯਾਤਰੂ ਸਿਮਰਤੀ ਜਾਂ ਵਿਜ਼ਿਟਰਸ ਬੁੱਕ ਕਹਿੰਦੇ ਨੇ ਜੀ, ਉਸ ਦੇ ਉੱਤੇ ਜਿਹੜਾ ਉਹਨਾਂ ਨੇ ਆਪਣੇ ਪੈਨ ਦੇ ਨਾਲ ਕਮੈਂਟ ਲਿਖਿਆ, ਉਸ ਨੂੰ ਦਰਸ਼ਕ ਸਕਰੀਨ ਤੇ ਵੀ ਦੇਖ ਸਕਦੇ ਨੇ ਜੀ। ਉਹਦੇ ਚੋਂ ਕਹਿੰਦੇ ਨੇ, what an honor to be so well received at such a beautiful, meaningful place. We are filled with grace and humility. Justin Trudeau. Very nice. ਕਿ ਹੁਣ ਇਹਦੇ ਚੋਂ ਤੁਸੀਂ ਜੇ ਬਿਟਵੀਨ ਦਾ ਲਾਈਨਸ ਪੜ੍ਹਦੇ ਹੋ, what an honor to be so well received at such a beautiful, meaningful place. Beautiful, meaningful. ਔਰ ਕਿਸ ਅੰਦਾਜ਼ ਦੇ ਵਿੱਚ ਸਾਨੂੰ ਜਿਹੜਾ ਹੈ ਉਹ ਆਨਰ ਕੀਤਾ ਗਿਆ ਹੈ। We are filled with grace and humility. ਜੀ। ਔਰ ਦੂਸਰਾ ਜਿਹੜਾ ਉਹਨਾਂ ਦਾ ਟਵੀਟ ਖਾਸ ਤੌਰ ਤੇ ਉਹਨਾਂ ਨੇ ਆਪਣੇ ਟਵਿੱਟਰ ਹੈਂਡਲ ਤੋਂ ਕੀਤਾ ਹੈ, ਉਹ ਵੀ ਇੱਕ ਆਪਣੇ ਆਪ ਦੇ ਵਿੱਚ ਦੱਸਦਾ ਹੈ ਕਿ ਵੀ ਇਹ ਤਾਂ ਇਹਨਾਂ ਦਾ ਸਪੌਂਟੇਨੀਅਸ ਕਮੈਂਟ ਸੀ ਜੀ। ਔਰ ਉਹਨਾਂ ਦਾ ਟਵੀਟ ਜਿਹੜਾ ਹੈ ਟਵਿੱਟਰ ਹੈਂਡਲ ਸ਼੍ਰੀ ਹਰਮੰਦਰ ਸਾਹਿਬ, ਹੁਣ ਇਹ ਸ਼੍ਰੀ ਹਰਮੰਦਰ ਸਾਹਿਬ ਨੋਨ ਐਜ਼ ਗੋਲਡਨ ਟੈਂਪਲ ਫੁੱਲ ਸਟਾਪ। ਉਹਨਾਂ ਨੇ ਦੱਸਿਆ ਕਿ ਵੀ ਨਾ ਇਹਦਾ ਸ਼੍ਰੀ ਹਰਮੰਦਰ ਸਾਹਿਬ ਹੈ, ਇਹਨੂੰ ਗੋਲਡਨ ਟੈਂਪਲ ਕਿਹਾ ਜਾਂਦਾ ਹੈ ਜੀ। sacred to Sikhs and open to everyone. What a beautiful expression. ਜੀ। ਸਿੱਖਾਂ ਦੇ ਲਈ ਪਵਿੱਤਰ ਹੈ ਪਰ ਹਰ ਇੱਕ ਦੇ ਲਈ ਖੁੱਲ੍ਹਾ ਕਿ ਭਈ ਇਹ ਇਸ ਕਿਸਮ ਦਾ ਰੱਬ ਦਾ ਘਰ ਹੈ। I don't think I will ever forget this. ਮੈਂ ਨਹੀਂ ਕਦੇ ਵੀ ਜ਼ਿੰਦਗੀ 'ਚ ਨੂੰ ਭੁਲਾ ਸਕਾਂਗਾ। ਜੀ। ਇਹ ਹੈ ਜਿਹੜਾ ਤੁਸੀਂ ਸੈਂਸ ਆਫ ਗ੍ਰੈਟੀਟਿਊਡ ਵੀ ਹੈ। I don't think I'll ever forget this. Our cabinet ministers, MPs, Sophie, ਉਹਨਾਂ ਦੀ wife, and I were profoundly honored by the welcome and hospitality today. ਉਸੇ ਦਿਨ ਉਹਨਾਂ ਨੇ ਟਵੀਟ ਕੀਤਾ ਆਪਣੇ ਇਸ ਨੂੰ, ਜਿਹੜਾ ਮੋਦੀ ਨੂੰ ਟਵੀਟ ਲਈ ਟਾਈਮ ਨਹੀਂ ਮਿਲਿਆ 5 ਦਿਨ ਕਿ ਉਹ ਅਦਰਵਾਈਜ਼ ਕੋਈ ਕੁੱਤਾ ਆ ਜਾਏ ਕਿਸੇ ਪਾਸਿਓਂ ਤਾਂ ਉਹਨੂੰ ਵੀ ਟਵੀਟ ਕਰਕੇ ਉਹਨੂੰ ਵੀ ਜੱਫੀ ਪਾਉਣ ਨੂੰ ਹੁੰਦਾ ਕਿ ਮੇਰੀ ਫੋਟੋ ਲੱਗ ਜਾਏ, ਮੈਂ ਬੇਰ ਹੱਕਦੇ। ਔਰ ਇੱਥੇ ਉਹ ਕਹਿੰਦਾ our cabinet ministers, MPs, Sophie and I were profoundly honored by the welcome and hospitality today. ਕਿਉਂਕਿ ਜਿਹੜਾ spontaneous part, ਔਰ ਜਦੋਂ ਅਸੀਂ ਸਾਡੇ ਇੱਕ ਦਰਸ਼ਕ ਨੇ ਵੀ ਲਿਖਿਆ ਸੀ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਸੋ ਜ਼ਾਹਰ ਹੈ ਕਿ ਵੀ ਇਹ ਜੰਗ ਹਿੰਦ ਪੰਜਾਬ ਬੜਾ ਵਿਜ਼ੀਬਲ ਸੀ। ਔਰ ਮੈਂ ਦੂਸਰਾ ਪਾਰਟ ਜਿਹੜਾ ਬੜਾ ਇੰਪੋਰਟੈਂਟ ਹੁੰਦਾ ਹੈ ਕਿ ਕਿਵੇਂ ਮਿਸ ਇਨਫੋਰਮੇਸ਼ਨ ਮੀਡੀਆ ਤਾਂ ਫੈਲਾ ਹੀ ਰਿਹਾ ਸੀ। ਅਮਰਿੰਦਰ ਨੇ ਇਸ ਮੀਟਿੰਗ ਤੋਂ ਬਾਅਦ ਜਿਵੇਂ ਦੀ ਬਿਆਨਬਾਜ਼ੀ ਕੀਤੀ, ਔਰ ਈਵਨ ਇਹ ਜਿਹੜਾ ਇੱਕ ਪਾਸੇ ਹਿੰਦ ਹੈ ਇੱਕ ਪਾਸੇ ਪੰਜਾਬ ਹੈ, ਹਿੰਦੁਸਤਾਨ ਟਾਈਮਸ ਦੀ ਖਬਰ ਸਟੋਰੀ ਦਾ ਹੈਡਲਾਈਨ ਹੈ, ਕੋਲਡ ਸ਼ੋਲਡਰਡ ਇਨ ਦਿੱਲੀ, ਟਰੂਡੋ ਲਾਰਡਸ ਰਿਸੈਪਸ਼ਨ ਐਟ ਗੋਲਡਨ ਟੈਂਪਲ। ਕੋਲਡ ਸ਼ੋਲਡਰ ਕਿ ਦਿੱਲੀ ਤੇ ਇਧਰ ਅੰਮ੍ਰਿਤਸਰ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਅੱਛਾ, ਹੁਣ ਅਮਰਿੰਦਰ ਨੇ ਇਸ ਸਾਰੇ ਨੂੰ ਆਪਣੇ ਨਾਲ ਦੀ ਨਾਲ ਟਵੀਟ ਕਰਕੇ ਇਹ ਕਿਹਾ ਕਿ ਜੀ ਥੈਂਕ ਯੂ, ਕਿ ਇਹ ਬਹੁਤ ਤੁਸੀਂ ਹੁਣ ਕਹਿ ਦਿੱਤਾ ਟਰੂਡੋ ਨੇ ਅਸੀਂ ਸੈਪਰੇਟਿਸਟ ਦੀ ਕੋਈ ਨਹੀਂ ਕਰਾਂਗੇ, ਅਸੀਂ ਫਲਾਣਾ ਕਰਾਂਗੇ। ਔਰ ਨੈਸ਼ਨਲ ਪੋਸਟ ਕੈਨੇਡਾ ਦਾ ਪ੍ਰੋਮਿਨੈਂਟ ਅਖਬਾਰ ਹੈ, ਉਹਦੀ ਅੱਜ ਦੀ ਸਟੋਰੀ ਉੱਪਰ ਉਹਨਾਂ ਨੇ ਟਰੂਡੋ ਔਰ ਹਰਜੀਤ ਸਿੰਘ ਸੱਜਣ ਦੀ ਪਿਕਚਰ ਬੈਕਗ੍ਰਾਉਂਡ 'ਚ ਦਰਬਾਰ ਸਾਹਿਬ ਉਹ ਦਿੱਤਾ ਹੈ। ਔਰ ਮੈਂ ਇਸ ਨੂੰ ਪੜ੍ਹ ਦਿੰਦਾ ਇਹ ਦੱਸਣ ਦੇ ਲਈ ਕਿ ਐਗਜ਼ੈਕਟਲੀ ਟਰੂਡੋ ਨੇ ਕੀ ਕਿਹਾ। ਰਾਦਰ ਉਹਨੇ ਉਹੀ ਪੋਜੀਸ਼ਨ ਦੁਹਰਾਈ, ਉਹਨੇ ਨਾਲ ਹੀ ਇਹ ਵੀ ਕਿਹਾ ਕਿ ਪੀਸਫੁਲ ਖਾਲਿਸਤਾਨ ਜੇ ਕੋਈ ਕਹਿੰਦਾ ਹੈ ਤੇ ਅਸੀਂ ਉਸ ਦੀ ਫਰੀडम ਆਫ ਐਕਸਪ੍ਰੈਸ਼ਨ ਨੂੰ ਨਹੀਂ ਰੋਕ ਸਕਦੇ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਸੇਜ਼ ਹੀ ਮੇਡ ਇਟ ਵੈਰੀ ਵੈਰੀ ਕਲੀਅਰ to the Chief Minister of Punjab that Canada supports a united India and condemns violent extremism, describing repeated allegations from the leader of the predominantly Sikh region that Canadian ministers are separatists as misunderstandings and false. उन्हें कहा जी असी यूनाइटेड इंडिया ਲਈ और ये ਜਿਹੜਾ ਅਸੀਂ ਵਾਇਲੈਂਟ ਐਕਸਟ੍ਰੀਮਿਜ਼ਮ ਯਕੀਨ ਨਹੀਂ ਰੱਖਦੇ, ਔਰ ਜਿਹੜਾ ਤੂੰ ਇਹ ਚਾਰਜ ਲਾ ਰਹੇ ਇਹ ਮਿਨਿਸਟਰਾਂ ਦੇ ਉੱਤੇ ਉਹਨਾਂ ਨੂੰ ਸੈਪਰੇਟ, ਇਹ ਮਿਸਅੰਡਰਸਟੈਂਡਿੰਗ ਐਂਡ ਫਾਲਸ, ਝੂਠੇ। Trudeau and his Defence Minister Harjit Sajjan met Amarinder Singh on Wednesday in part to try and mend fences with the state where a majority of Indian Canadians are from. Trudeau's position is, ਇਹ ਹੁਣ National Post Canada ਦੀ prominent ਅਖਬਾਰ ਰਿਪੋਰਟ ਕਰ ਰਹੀ ਹੈ, Trudeau's position is that Canada supports a united India
and absolutely condemns violence for any cause, but will not crack down on those advocating peacefully for an independent Sikh state because that is a freedom of speech issue. ਹੁਣ ਇਸ ਤੋਂ ਬੋਲਡ ਕੀ ਸਟੇਟਮੈਂਟ ਹੋ ਸਕਦੀ ਹੈ? ਅਗੇਨ ਜਿਹੜਾ ਨੂੰ ਕੋਈ ਭੁਲੇਖਾ ਹੈ ਕਿ ਜੀ ਉਹ ਟ੍ਰਿਬਿਊਨ ਨੇ ਕਹਿ ਦਿੱਤਾ, ਹਿੰਦੁਸਤਾਨ ਟਾਈਮ ਨੇ, ਇੰਡੀਅਨ ਨੂੰ ਕਿਹਾ, ਅਮਰਿੰਦਰ ਕਰ ਰਿਹਾ ਜਿੱਤ ਗਿਆ ਮੈਂ ਜਿਹੜਾ ਤੁਹਾਡਾ ਕੁੱਤਾ ਜਿੱਤ ਗਿਆ। ਔਰ ਉਹਨੇ ਟਰੂਡੋ ਨੇ ਬਿਲਕੁਲ ਕਲੀਅਰ ਕੀਤਾ, ਉਹਨੇ ਬਿਲਕੁਲ ਇਸ ਗੱਲ ਨੂੰ, ਟਰੂਡੋਜ਼ ਪੋਜੀਸ਼ਨ ਇਜ਼ that Canada supports a united India and absolutely condemns violence for any cause, but will not crack down on those advocating peacefully for an independent Sikh state because that is a freedom of speech issue. जी। और ज़ाहिर है कि वही पोजीशन और जस्टिन ट्रूडो ने ਕਿਵੇਂ ਸਾਰਿਆਂ ਦੇ ਦਿਲ ਜਿੱਤੇ ਨੇ। ਬਹੁਤ ਸਾਰਿਆਂ ਨੇ ਫੇਸਬੁੱਕ ਤੇ ਆਲਰੇਡੀ ਕਈ ਥਾਂ ਲਾਈਵ ਚੱਲੇ, ਔਰ ਸਾਨੂੰ ਜਿਹੜਾ ਮੈਂ ਬਿਗਨਿੰਗ 'ਚ ਕਿਹਾ ਵੀ ਇਹ ਵੀ ਆਨਰ ਹੈ ਇਸ ਵਾਰ ਇਸ ਵਿਜ਼ਿਟ 'ਚ ਹੋਇਆ ਕਿ ਸਾਡੇ ਕੈਨੇਡਾ ਦੇ ਬਿਊਰੋ ਚੀਫ ਮਨਵੀਰ ਸਿੰਘ ਅੰਦਰ ਵੀ ਸਨ, ਔਰ ਹੁਣ ਅੱਜ ਦਿੱਲੀ ਨੇ। ਦਿੱਲੀ ਵੀ 2 ਦਿਨ ਉਹਨਾਂ ਨੇ ਡਿਫਰੈਂਟ ਇੰਟਰਵਿਊਜ਼ ਕਰਨੇ ਨੇ, ਔਰ ਉਹਨਾਂ ਦੀ ਜਿੰਨਾ ਕੁ ਵੀ, ਕਿਉਂਕਿ ਇੱਥੇ ਉਹਨਾਂ ਨੇ ਮੀਡੀਆ ਨੂੰ ਵੀ ਬਹੁਤ ਦੂਰ ਰੱਖਿਆ ਸੀ, ਸਪੈਸੀਫਿਕ ਗੈਲਰੀ ਬਣਾਈ ਸੀ, ਔਰ ਕਿਉਂਕਿ ਪੀਟੀਸੀ ਦੇ ਕੋਲ ਇਨਸਾਈਡ ਹੈ, ਉਹਨਾਂ ਦਾ ਹੀ ਕਾਪੀਰਾਈਟ ਬਣਾਇਆ ਹੋਇਆ, ਪਿਓ ਦੀ ਜਾਇਦਾਦ ਬਣਾਇਆ ਹੋਇਆ, ਇਸ ਲਈ ਅੰਦਰ ਦੀ ਹੋਰ ਕੋਈ ਵੀ ਨਹੀਂ ਸੀ ਕਵਰ ਕਰ ਸਕਦਾ। ਲੇਕਿਨ ਬਾਹਰ ਜਿੰਨੇ ਵੀ ਪੋਸੀਬਲ ਜਿੱਥੇ ਉਹਨਾਂ ਨੂੰ ਮੀਡੀਆ ਗੈਲਰੀ ਥਾਂ ਦਿੱਤੀ ਸੀ, ਜੋ ਉਹਨਾਂ ਨੇ ਕਵਰ ਕੀਤਾ, ਉਹਦੀਆਂ ਫਾਈਲਸ ਉਹਨਾਂ ਨੇ ਭੇਜੀਆਂ। ਉਹ ਲਗਭਗ ਅੱਧੇ ਘੰਟੇ ਦਾ ਪ੍ਰੋਗਰਾਮ 9:30 ਤੋਂ 10 ਦੇ ਅੱਜ ਦੇ ਸਲੋਟ 'ਚ ਸਾਡੇ ਦਰਸ਼ਕ ਦੇਖ ਸਕਣਗੇ, ਪਰ ਥੋੜੇ ਜਿਹੇ ਗਲਿੰਪਸਿਸ ਦੇ ਲਈ 5 ਮਿੰਟ ਦੀ ਉਹਨਾਂ ਦੀ ਜਿਹੜੀ ਰਿਪੋਰਟਿੰਗ ਹੈ ਉਸ ਨੂੰ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾਉਂਦੇ, ਔਰ ਤਾਂ ਕਿ ਉਹਨਾਂ ਨੂੰ ਅੰਦਾਜ਼ਾ ਹੋਏ ਕਿ ਉਹਨਾਂ ਨੂੰ ਉਹ ਇੰਜੋਏ ਕਰਨ 9:30 ਤੋਂ 10 ਵਾਲੇ। ਔਰ ਇਸ ਤੋਂ ਇਲਾਵਾ ਜਿਹੜੀ ਵੀ ਆਉਣ ਵਾਲੇ ਦਿਨਾਂ 'ਚ ਵੀ ਹੋਏਗਾ ਉਹਨਾਂ ਦੀ ਰਿਪੋਰਟਿੰਗ ਅਸੀਂ ਸਾਂਝਾ ਕਰਾਂਗੇ। ਸੋ ਅਸੀਂ ਹੁਣ ਆਪਣੀ ਟੀਮ ਨੂੰ ਕਹਿੰਦੇ ਆ ਕਿ ਉਹ ਉਸ ਨੂੰ ਚਲਾ ਦੇਣ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ TV 84 ਦੀ ਟੀਮ ਵੱਲੋਂ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਪਹੁੰਚੇ ਆ। ਅੱਜ 21 ਫਰਵਰੀ 2018 ਅੱਜ ਬਹੁਤ ਅਹਿਮ ਦਿਨ ਹੈ ਜੀ। ਅੱਜ ਕੈਨੇਡਾ ਦੇ ਪ੍ਰਧਾਨ ਮੰਤਰੀ ਰਾਈਟ ਆਨਰੇਬਲ ਜਸਟਿਨ ਟਰੂਡੋ ਹੁਣੀ ਆਪਣੇ ਸਿੱਖ ਵਜ਼ੀਰਾਂ ਦੇ ਨਾਲ, ਸਿੱਖ MPs ਦੇ ਨਾਲ ਅੱਜ ਦਰਬਾਰ ਸਾਹਿਬ ਦੇ ਦਰਸ਼ਨ ਕਰਨਗੇ। ਜਿਹੜੀ ਬਹੁਤ ਦੇਰ ਤੋਂ ਉਹਨਾਂ ਵੱਲੋਂ ਜਿਹੜੀ ਆ ਇੱਛਾ ਜਤਾਈ ਜਾ ਰਹੀ ਸੀ ਕਿ ਅਸੀਂ ਦਰਬਾਰ ਸਾਹਿਬ ਨਤਮਸਤਕ ਹੋਣਾ, ਔਰ ਅੱਜ ਉਹ ਜਿਹੜੀ ਹੈ ਸੁਭਾਗੀ ਘੜੀ ਆ ਗਈ ਹੈ। ਸੋ ਇੱਥੇ ਅਸੀਂ ਜਦੋਂ ਸਵੇਰ ਦੇ ਅੰਮ੍ਰਿਤਸਰ ਸਾਹਿਬ ਇਹ ਪਹੁੰਚੇ ਹਾਂ, ਰਸਤੇ ਦੇ ਵਿੱਚ ਸੁਰੱਖਿਆ ਦੇ ਬਹੁਤ ਜਿਹੜੇ ਕੜੇ ਇੰਤਜ਼ਾਮ ਸਨ, ਔਰ ਪੁਲਿਸ ਜਿਹੜੀ ਆ ਤਾਂ ਚੱਪੇ ਦੇ ਉੱਤੇ ਤੈਨਾਤ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਾਰੇ ਸ਼ਹਿਰ ਦੇ ਵਿੱਚ ਵੱਡੇ ਹੋਲਡਿੰਗਸ ਉਹਨਾਂ ਦੇ ਵੈਲਕਮ ਦੇ ਲਈ ਲੱਗ ਚੁੱਕੇ ਹੈ। ਸੋ ਜੁੜੇ ਹੋ ਸਾਡੇ ਨਾਲ ਸਰਦਾਰ ਗੁਰਿੰਦਰ ਸਿੰਘ ਜੌਲ, ਜਿਹੜੇ ਮੌਂਟਰੀਅਲ ਤੋਂ ਪ੍ਰਧਾਨ ਮੰਤਰੀ ਸਾਹਿਬ ਦੇ ਵਫਦ ਦੇ ਨਾਲ ਇੱਥੇ ਉਚੇਚੇ ਤੌਰ ਤੇ ਪਹੁੰਚੇ ਨੇ। ਅਸੀਂ ਉਹਨਾਂ ਦੇ ਵਿਚਾਰ ਜਾਣਨੇ ਚਾਹਾਂਗੇ। ਸਰਦਾਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਜਿਵੇਂ ਤੁਸੀਂ ਉਚੇਚੇ ਤੌਰ ਤੇ ਇੱਥੇ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਉਹਨਾਂ ਦੀ ਫੇਰੀ ਦੇ ਉੱਤੇ ਪਹੁੰਚੇ ਹੋ, ਸੋ ਕਿਵੇਂ ਦਾ ਮਹਿਸੂਸ ਤੁਹਾਨੂੰ ਹੋ ਰਿਹਾ ਜੀ? ਅੱਜ ਵੇਖੋ ਜੀ, ਅੱਜ ਸਾਨੂੰ ਤੇ ਬੜਾ ਨਾ ਅਹਿਮ ਦਿਨ, ਅੱਜ ਬਹੁਤ ਹੀ ਵਧੀਆ ਦਿਨ ਆ, ਖਾਸ ਕਰਕੇ ਆਪਣੀ ਜਿਹੜੀ ਆ ਕਮਿਊਨਿਟੀ ਵਾਸਤੇ, ਕਿਉਂਕਿ ਆਪਣੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਜਿਹੜੇ ਅੱਜ ਦਰਬਾਰ ਸਾਹਿਬ ਪਹੁੰਚ ਰਹੇ ਆ ਨਾ, ਇਹ ਵੀ ਇੱਕ ਹਿਸਟਰੀ ਆ ਤੇ ਬਹੁਤ ਹੀ ਅਹਿਮ ਦਿਨ ਆ। ਤੇ ਬਾਕੀ ਟਰੂਡੋ ਸਾਹਿਬ ਨੇ ਆਪਣੀ ਕਮਿਊਨਿਟੀ ਵਾਸਤੇ ਜੋ ਕੁਝ ਕੀਤਾ ਹੈ ਨਾ, ਤੇ ਉਹਨੂੰ ਮੁੱਦੇ ਨਜ਼ਰ ਰੱਖਦੇ ਆਪਣੇ ਸਿੱਖ ਮਿਨਿਸਟਰ, ਆਪਣੇ ਸਿੱਖ MP ਉਹ ਸਾਰੇ ਅੱਜ ਇੱਥੇ ਆ ਰਹੇ ਆ। ਬੜਾ ਲੋਕਾਂ ਦੇ ਵਿੱਚ ਹੈਗਾ ਉਤਸ਼ਾਹ ਹੈਗਾ। We are having Mr. Kevin Lemro with us. He is a member parliament of Canada from Winnipeg. Hey Kevin, how are you doing? Good afternoon. Wonderful. I think there's a sense of excitement. It's always wonderful just to be at the Golden Temple. A great place for meditation. You can sense the holiness of the Gurdwara. But today's a little special because we have the Prime Minister of Canada, as you know, coming to the Golden Temple. So very excited about that, and looking forward to being able to greet him here. So how is your experience overall here
since you are visiting first time, I guess. No, I've been here a few times. Oh, yeah. But what's nice here is that we have a number of members of parliament along with the Prime Minister. We arrived a number of days ago in New Delhi. We want to improve and build stronger relationships with India. For me personally, I've been spending my time in the Punjab. Yes. It's an area in which I love dearly, and it's such a great opportunity for 12 or more members of parliament to be with the Prime Minister, to share, the experience of being at the Golden Temple, such a holy place to be. And I suspect that sometime in the next short period of time, we'll see a number of other MPs coming to the Golden Temple from Canada. ਸੋ ਜਸਟਿਨ ਟਰੂਡੋ ਹੁਣੀ ਸਰੋਵਰ ਦੇ ਕੋਲ ਪਹੁੰਚ ਚੁੱਕੇ ਨੇ ਪ੍ਰਕਰਮਾਂ ਦੇ ਵਿੱਚ, ਔਰ ਰੂਹਾਨੀਅਤ ਦੇ ਸੋਮੇ ਹਰਮੰਦਰ ਸਾਹਿਬ ਦੇ ਦਰਸ਼ਨ ਜਿਹੜੇ ਨੇ ਉਹ ਕਰ ਰਹੇ ਨੇ। ਔਰ ਜਿੱਥੋਂ ਤੱਕ ਇੱਥੋਂ ਨਜ਼ਰ ਆ ਰਿਹਾ, ਕਿਉਂਕਿ ਮੀਡੀਆ ਨੂੰ ਬਹੁਤ ਦੂਰ ਜਗ੍ਹਾ ਦਿੱਤੀ ਗਈ ਹੈ, ਸੋ ਇੱਥੋਂ ਦੇਖਣ ਦੇ ਮੁਤਾਬਕ ਉਹ ਪੰਜਾਬੀ ਡਰੈਸ ਦੇ ਵਿੱਚ, ਕੁੜਤੇ ਪਜਾਮੇ ਦੇ ਵਿੱਚ ਨਜ਼ਰ ਆ ਰਹੇ ਨੇ। ਇਹ ਖਾਸੀਅਤ ਹੈ ਉਹਨਾਂ ਦੀ ਕਿ ਜਦੋਂ ਵੀ ਉਹ ਕਿਸੇ ਟ੍ਰੈਡੀਸ਼ਨਲ ਫੰਕਸ਼ਨ ਦੇ ਵਿੱਚ ਜਾਂਦੇ ਨੇ ਜਾਂ ਕਿਸੇ ਵੀ ਧਾਰਮਿਕ ਸਥਾਨ ਤੇ ਜਾਂਦੇ ਨੇ, ਉਸ ਤਰ੍ਹਾਂ ਦੇ ਜਿਹੜਾ ਪਹਿਰਾਵਾ ਉਹਨੂੰ ਪਾਉਣ ਦੇ ਲਈ ਤਵੱਜੋ ਦਿੰਦੇ ਨੇ। ਸੋ ਇੱਥੇ ਵੀ ਉਹ ਅੱਜ ਕੁੜਤੇ ਪਜਾਮੇ ਦੇ ਵਿੱਚ ਨਜ਼ਰ ਆ ਰਹੇ ਨੇ, ਨਾਲ ਉਹਨਾਂ ਦੀ ਫੈਮਿਲੀ ਹੈ, ਔਰ ਉਹਨਾਂ ਦੇ ਨਾਲ ਸਰਦਾਰ ਹਰਜੀਤ ਸਿੰਘ ਸੱਜਣ, ਸਰਦਾਰ ਨਵਦੀਪ ਸਿੰਘ, ਸਰਦਾਰ ਅਮਰਜੀਤ ਸਿੰਘ ਸੋਹੀ, ਮਿਸ ਵਿਦੇਸ਼ ਚੱਗੜ, ਇਹ ਚਾਰੇ ਜਿਹੜੇ ਸਿੱਖ ਮਿਨਿਸਟਰ ਨੇ ਉਹਨਾਂ ਦੇ ਨਾਲ ਨੇ। ਉਹਨਾਂ ਤੋਂ ਇਲਾਵਾ ਬਹੁਤ ਸਾਰੇ MPs ਨੇ, ਜਿਹੜੇ ਮੈਂਬਰ ਪਾਰਲੀਮੈਂਟਸ ਨੇ ਕੈਨੇਡਾ ਦੇ, ਉਹ ਵੀ ਨਜ਼ਰ ਆ ਰਹੇ ਨੇ। ਸੋ ਹੁਣ ਤੁਸੀਂ ਦੇਖ ਰਹੇ ਹੋ ਜੀ ਪ੍ਰਧਾਨ ਮੰਤਰੀ ਸ਼੍ਰੀ ਜਸਟਿਨ ਟਰੂਡੋ ਆਪਣੇ ਕੈਬਨਿਟ ਦੇ ਨਾਲ, ਆਪਣੇ ਪਰਿਵਾਰ ਦੇ ਨਾਲ, ਔਰ ਕੈਨੇਡਾ ਤੋਂ ਜਿੰਨਾ ਉਹਨਾਂ ਦੇ ਨਾਲ ਜਿੰਨੇ ਵੀ ਪਤਵੰਤੇ ਸੱਜਣ ਆਏ ਨੇ ਉਹਨਾਂ ਦੇ ਨਾਲ ਪ੍ਰਕਰਮਾਂ ਦੇ ਵਿੱਚ ਦਾਖਲ ਹੋ ਚੁੱਕੇ ਨੇ। ਲੰਗਰ ਹਾਲ ਤੋਂ ਸਿੱਧਾ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਆਏ ਨੇ, ਔਰ ਕੁਝ ਹੀ ਪਲਾਂ ਦੇ ਵਿੱਚ ਉਹ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਆਪਣੇ ਨਤਮਸਤਕ ਹੋਣਗੇ। ਇਸ ਰੂਹਾਨੀ ਜਿਹੜੇ ਗਲਿਆਰੇ ਨੇ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ, ਉਹਨਾਂ ਦਾ ਆਨੰਦ ਮਾਣਨਗੇ। ਜੀ ਡਾਕਟਰ ਸਾਹਿਬ ਜੀ, ਜਿਸ ਤਰ੍ਹਾਂ ਕਿ ਇਹ ਵੀਡੀਓ ਦੇਖ ਲਈ ਸਾਡੇ ਦਰਸ਼ਕਾਂ ਨੇ, ਅਸੀਂ ਮਨਵੀਰ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਾਂਗੇ ਕਿ ਉਹਨਾਂ ਨੇ ਆਪਣਾ ਜੋ ਪਾਰਟ ਹੈ ਬਾਖੂਬੀ ਨਾਲ ਨਿਭਾਇਆ। ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਨੂੰ ਜ਼ਰੂਰ ਦੇਖਣ। 9:30 ਤੋਂ ਲੈ ਕੇ 10 ਵਜੇ ਤੱਕ ਦਾ ਇਹ ਪ੍ਰੋਗਰਾਮ ਹੈ, ਇਸ ਨੂੰ ਜ਼ਰੂਰ ਦੇਖਣ। ਜੀ ਡਾਕਟਰ ਸਾਹਿਬ, ਹੁਣ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਆਪਾਂ ਜੋ ਅਗਲੇ ਇਸ਼ੂ ਨੇ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ। ਇਸ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਐਸਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਤੁਸੀਂ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਮੰਥਲੀ ਡੋਨੇਟ ਕਰ ਸਕਦੇ ਹੋ ਤੁਸੀਂ, ਜਾਂ ਵਨ ਟਾਈਮ ਵੀ ਕਰ ਸਕਦੇ ਹੋ। ਤੁਸੀਂ ਜੋ ਦਿੱਤੇ ਗਏ ਨੇ ਸਕਰੀਨ ਦੇ ਪਤੇ, ਉਸ ਤੇ ਤੁਸੀਂ ਸਾਨੂੰ ਮੇਲ ਵੀ ਕਰ ਸਕਦੇ ਹੋ, ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।